ਦੋ ਸਿੱਖ ਨੌਜਵਾਨ ਮਿਲੇ ਨੇ ਜਿਹੜੇ ਕਿ ਪੈਦਲ ਯਾਤਰਾ ਕਰਕੇ ਫਤਿਹਗੜ੍ਹ ਸਾਹਿਬ ਵੱਲ ਜਾ ਰਹੇ ਨੇ। ਇਨਫਿਨਿਟੀ ਸਾਈਨ ਹੁੰਦਾ ਨਾ, ਆਪਾਂ ਇੱਕ ਦੇ ਪਿੱਛੇ ਉਹ ਲਾ ਦਈਏ, ਠੀਕ ਆ। ਆਪਾਂ 19 ਜਨਮ ਲੈ ਲਈਏ, ਅਸੀਂ ਨਹੀਂ ਸ਼ਹੀਦੀ ਦਾ ਮੁੱਲ ਮੋੜ ਸਕਦੇ ਕਦੀ ਵੀ, ਠੀਕ ਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੱਦਾਂ ਮੰਨ ਲਓ ਸ਼ਹੀਦੀ ਦਿਨ ਨੇ, ਇਹਨਾਂ ਨੂੰ ਪਿਆਰ ਨਾਲ ਆਪਾਂ ਨਿਮਰਤਾ ਨਾਲ ਜਾਈਏ, ਹਨਾ, ਕਿ ਆਪਾਂ ਕੁਝ ਲੈਣ ਜਾਈਏ, ਸਿੱਖਣ ਜਾਈਏ ਉੱਥੇ, ਹਨਾ। ਆਪਾਂ ਕੁਝ ਮੰਗਣ ਵੀ, ਜੇ ਕੋਈ ਜਾਂਦਾ ਤੇ ਮੰਗਣ ਜਾਵੇ, ਹਨਾ। ਇਹ ਹੁੱਲੜਬਾਜੀ ਕਰਨ ਆਪਾਂ ਨਾ ਕੁਝ ਲੈਣ ਜਾ ਰਹੇ, ਨਾ ਕੁਝ ਸਿੱਖ ਕੇ ਆਏ, ਨਾ ਕੁਝ ਆਪਾਂ ਫੁਕਰੀ ਮਾਰ ਕੇ ਆ ਗਏ। ਮਤਲਬ ਚੱਲਦੇ ਆ ਰਹੇ ਨਾ, ਸਾਨੂੰ ਥਕਾਵਟ ਹੋਈ ਆ, ਮਤਲਬ ਕਿ ਨਾ ਸਾਨੂੰ ਅਜੀਬ ਲੱਗ ਰਿਹਾ ਵਾ, ਨਾ ਸਾਨੂੰ ਗਰਮੀ, ਮਤਲਬ ਕਿ ਕੁਝ ਨਹੀਂ ਹੋ ਰਿਹਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਰਹੇ ਹੋ। ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਫਤਿਹਗੜ੍ਹ ਸਾਹਿਬ ਨੂੰ। ਅਸੀਂ ਵੀ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਦੋ ਸਿੱਖ ਨੌਜਵਾਨ ਮਿਲੇ ਨੇ ਜਿਹੜੇ ਕਿ ਪੈਦਲ ਯਾਤਰਾ ਕਰਕੇ ਫਤਿਹਗੜ੍ਹ ਸਾਹਿਬ ਵੱਲ ਜਾ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਫਤਿਹ ਦੀ ਸਾਂਝ ਪਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਪੈਦਲ ਜਾ ਰਹੇ ਹੋ, ਇਹ ਕਿੱਥੋਂ ਤੁਹਾਨੂੰ ਆਇਆ ਮਨ ਚ ਕਿ ਅਸੀਂ ਪੈਦਲ ਜਾਣਾ? ਕਿਉਂਕਿ ਆਹ ਸਰੋਤ ਤਾਂ ਹੁਣ ਜਿਹੜੇ ਸਾਡੇ ਕੋਲ ਸਾਧਨ ਨੇ, ਬੰਦਾ ਕਹਿੰਦਾ ਇਹ ਕਿੱਥੇ ਖਪਣਾ ਹੈ, ਆਪਾਂ ਗੱਡੀ 'ਚ ਚਲੇ ਜਾਂਦੇ ਹਾਂ। ਭਾਈ ਪਹਿਲਾਂ ਤਾਂ ਮੈਂ ਨਾ ਇਹ ਕਹਿ ਦਿੰਦਾ, ਮਤਲਬ ਜਿੱਦਾਂ ਲੋਕੀ ਸਮਝਣ ਕਿ ਕੁਛ ਅਸੀਂ ਅੱਡ ਕਰ ਰਹੇ ਹਾਂ ਨਾ, ਉਹ ਚੀਜ਼ ਨਹੀਂ ਹੈਗੀ। ਮਤਲਬ ਇਹ ਤਾਂ ਦੇਖੋ ਨਾ, ਸਾਡੇ ਲਈ ਸਾਡਾ ਪਰਿਵਾਰ ਹੀ ਸੀਗਾ ਉਹ। ਸਾਡੇ ਪਰਿਵਾਰ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ, ਹਨਾ। ਤੇ ਅਸੀਂ ਜੇ ਮਾੜੀ ਉਂਗਲ ਤੇ ਕੱਟ ਵੀ ਵੱਜੇ ਨਾ, ਤੇ ਅਸੀਂ ਉੱਥੇ ਹੀ ਹਿੱਲ ਜਾਂਦੇ ਆ, ਸਾਰਾ ਕੁਝ ਉਤਰ ਜਾਂਦਾ। ਡਾਕਟਰ ਦੇ ਚਲ ਜਾਂਦੇ, ਵੱਡੇ ਵੱਡੇ ਟੀਕੇ ਲਵਾ ਲੈਂਦੇ ਕਿ ਆ ਸਾਡੇ ਮਤਲਬ ਜਿੱਦਾਂ ਹੋ ਗਿਆ, ਹਨਾ, ਥੋੜਾ ਇਨਫੈਕਸ਼ਨ ਹੋ ਜੂਗੀ, ਇਹ ਹੋ ਜੂਗਾ, ਹਨਾ। ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਸਾਡੇ ਪਰਿਵਾਰ ਨੇ। ਤੇ ਕੋਈ ਅੱਡ ਜੀ ਖੇਡ ਨਹੀਂ ਹੈਗੀ ਕਿ ਅਸੀਂ ਕੁਛ ਮਤਲਬ ਦੁਨੀਆ ਤੋਂ ਅਲੱਗ ਕਰ ਰਹੇ ਹਾਂ, ਜਾਂ ਵੀ ਅਸੀਂ ਇਹ ਕਰ ਰਹੇ ਹਾਂ ਕਿ ਪੈਦਲ ਤੁਰ ਪਏ ਤੇ ਬਹੁਤ ਵੱਡਾ ਕੰਮ ਕਰ ਲਿਆ, ਹਨਾ। ਉਹ ਸ਼ਹੀਦੀਆਂ ਮੁੱਲ ਤਾਂ ਕੁਛ ਨਹੀਂ ਆਈ। ਮੈਂ ਕਹਿੰਦਾ ਜਿੰਨੇ ਮਰਜ਼ੀ ਜਨਮ ਲੈ ਲਈਏ, ਆਪਾਂ ਕਹਿੰਦੇ ਆ 1000 ਕਹਿ ਸਕਦੇ ਹਾਂ, ਆਪਾਂ ਇੱਕ ਇਨਫਿਨਿਟੀ ਸਾਈਨ ਹੁੰਦਾ ਨਾ, ਆਪਾਂ ਇੱਕ ਦੇ ਪਿੱਛੇ ਉਹ ਲਾ ਦਈਏ, ਠੀਕ ਆ। ਆਪਾਂ 19 ਜਨਮ ਲੈ ਲਈਏ, ਅਸੀਂ ਨਹੀਂ ਸ਼ਹੀਦੀ ਦਾ ਮੁੱਲ ਮੋੜ ਸਕਦੇ ਕਦੀ ਵੀ, ਠੀਕ ਆ। ਤੇ ਅਸੀਂ ਇਹ ਕਹਿੰਦੇ ਕਿ ਆਪਾਂ ਏਦਾਂ ਵੀ ਸ਼ਾਂਤੀਮਈ, ਹਨਾ, ਜਾ ਸਕਦੇ ਹਾਂ, ਰੋਲੇ ਪਾ ਕੇ ਨਹੀਂ, ਹਨਾ। ਇਹ ਕੀ ਫਾਇਦਾ, ਹਨਾ। ਆਪਾਂ ਹਾਂਜੀ ਭਾਈ, ਤੁਹਾਡੀ ਮਾਫ ਕਰਨਾ ਗੱਲ ਕੱਟ ਰਿਹਾ। ਕਈ ਹੁਣ ਸਾਨੂੰ ਚਲੋ ਇੱਕ ਦੂਸਰੇ ਨੂੰ ਨਿੰਦਣਾ ਭੰਡਣਾ ਨਹੀਂ ਚਾਹੀਦਾ, ਪਰ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਨੇ ਜਿਹੜੇ ਇਹਨਾਂ ਦਿਨਾਂ 'ਚ ਸਲਾਂਸਰ ਵੱਡੇ ਲਵਾ ਲੈਂਦੇ, ਟਰੈਕਟਰਾਂ ਦੇ ਉੱਪਰ ਵੱਡੇ ਵੱਡੇ ਡੈਕ ਲਵਾ ਲੈਂਦੇ ਆ, ਤੇ ਫੇਰ ਜਾਣਗੇ ਸ਼ੂਕਦੇ ਤੇ ਨਾਲੇ ਰੇਸਾਂ ਲਾਉਂਦੇ ਜਾਣਗੇ ਵੀ ਦੇਖਦੇ ਆ ਵੀ ਅੱਗੇ ਕੌਣ ਜਾਂਦਾ, ਕੌਣ ਕੱਟਦਾ, ਫਿਰ ਹਾਦਸੇ ਵੀ ਹੁੰਦੇ ਨੇ। ਉਹਨਾਂ ਨੂੰ ਕੀ ਕਹੋਗੇ ਇਹੋ ਜਿਹੇ ਹਾਲਾਤਾਂ ਨੂੰ? ਇਹ ਤਾਂ ਜੀ ਦੇਖੋ ਗਲਤੀ ਆ ਜੀ, ਹਨਾ। ਆਪਾਂ ਨੂੰ ਆਹ ਕੰਮ ਨਹੀਂ ਕਰਨਾ ਚਾਹੀਦਾ। ਆਪਾਂ ਜਾਈਏ ਵਾਰਾਂ ਲਾ ਕੇ ਚਲੋ ਚੱਲ ਜਾਂਦੇ ਆਪਾਂ, ਹਨਾ। ਵਾਰਾਂ ਸੁਣਦੇ ਗੁਰੂ ਦੀਆਂ ਆਪਾਂ ਜਾਂਦੇ ਆ, ਗਾਣੇ ਲਾਣੇ ਡੈਕਾਂ ਦੇ ਸਲੈਂਸਰ ਨਾਲ, ਹਨਾ। ਸ਼ਹੀਦੀ ਦਿਨ ਨੇ, ਇਹਨਾਂ ਨੂੰ ਏਦਾਂ ਉਸ ਹਿਸਾਬ ਨਾਲ ਆਪਾਂ ਦੇਖੀਏ, ਹਨਾ। ਆਪਾਂ ਕੋਈ ਖੁਸ਼ੀ ਜਸ਼ਨ ਮਨਾਉਣ ਨਹੀਂ ਚੱਲੇ। ਦੇਖੋ ਏਦਾਂ ਵੀ ਗੁਰੂ ਸਾਹਿਬ ਕਹਿੰਦੇ ਸੀ ਕਿ, ਹਨਾ, ਸ਼ਹੀਦੀਆਂ ਹੋਣ ਤੇ ਚੜ੍ਹਦੀ ਕਲਾ 'ਚ ਰਹਿਣਾ। ਪਰ ਦੇਖੋ ਸਾਡਾ ਉਹ ਜਿਗਰਾ ਹੀ ਨਹੀਂ ਪੈਦਾ ਹੋ ਸਕਦਾ ਕਿ ਅਸੀਂ ਸੇਧ ਨਹੀਂ ਲੈ ਰਹੇ। ਹਾਂਜੀ, ਸੇਧ ਵੀ ਨਹੀਂ ਲੈ ਰਹੇ, ਤੇ ਆਪਣਾ ਉਹ ਜਿਗਰਾ ਨਹੀਂ ਹੋ ਸਕਦਾ ਕਿ ਆਪਾਂ ਸ਼ਹੀਦੀ ਦਿਨਾਂ ਦੇ ਵਿੱਚ ਚੜ੍ਹਦੀ ਕਲਾ 'ਚ ਰਹੀਏ। ਕਿਉਂਕਿ ਉਹ ਗੁਰੂ ਸਾਹਿਬ ਸੀਗੇ, ਉਹਨਾਂ ਨੂੰ ਜਦ ਖਬਰ ਪਹੁੰਚੀ ਉਹਨਾਂ ਨੇ ਕੁਛ ਨਹੀਂ ਕਿਹਾ, ਹਨਾ। ਤੇ ਕਿਉਂਕਿ ਉਹ ਗੁਰੂ ਸਾਹਿਬ ਸੀ, ਅਸੀਂ ਉਹ ਕਾਬਲ ਨਹੀਂ ਹੈਗੇ, ਤੇ ਅਸੀਂ ਮਤਲਬ ਉਹ ਚੀਜ਼ਾਂ ਉਹ ਕੰਮ ਨਾ ਕਰੀਏ, ਸ਼ਾਂਤੀ ਨਾਲ ਜਾਈਏ, ਆਪਣਾ ਦਿਲ ਹੌਲਾ ਰੱਖ ਕੇ ਡੈਕਾਂ ਡੁੱਕਾਂ ਤੋਂ ਬਚੀਏ, ਹਨਾ। ਤੇ ਬਾਕੀ ਕੋਈ ਨਾ ਹੋਲਾ ਮਹੱਲਾ ਉਦੋਂ ਜਿੱਦਾਂ ਨੌਜਵਾਨ ਉਦੋਂ ਵੀ ਇਹੀ ਚੀਜ਼ਾਂ ਕਰਦੇ ਆ। ਇਹ ਹੁੱਲੜਬਾਜੀ ਦਾ ਨਹੀਂ ਹੈਗਾ। ਇਹ ਆਪਣੇ ਜਿੱਦਾਂ ਮੰਨ ਲਓ ਸ਼ਹੀਦੀ ਦਿਨ ਨੇ, ਇਹਨਾਂ ਨੂੰ ਪਿਆਰ ਨਾਲ ਆਪਾਂ ਨਿਮਰਤਾ ਨਾਲ ਜਾਈਏ, ਹਨਾ, ਕਿ ਆਪਾਂ ਕੁਝ ਲੈਣ ਜਾਈਏ, ਸਿੱਖਣ ਜਾਈਏ ਉੱਥੇ, ਹਨਾ। ਆਪਾਂ ਕੁਝ ਮੰਗਣ ਵੀ, ਜੇ ਕੋਈ ਜਾਂਦਾ ਤੇ ਮੰਗਣ ਜਾਵੇ, ਹਨਾ। ਇਹ ਹੁੱਲੜਬਾਜੀ ਕਰਨ ਆਪਾਂ ਨਾ ਕੁਝ ਲੈਣ ਜਾ ਰਹੇ, ਨਾ ਕੁਝ ਸਿੱਖ ਕੇ ਆਏ, ਨਾ ਕੁਝ ਆਪਾਂ ਫੁਕਰੀ ਮਾਰ ਕੇ ਆ ਗਏ। ਫੁਕਰੀ ਦਾ ਜੀ ਜੀ, ਇਹ ਤਾਂ ਹੈ। ਜਦੋਂ ਤੁਸੀਂ ਪਰਿਵਾਰ ਨੂੰ ਕਿਹਾ ਕਿ ਅਸੀਂ ਜਾਣਾ ਹੈ, ਪਰਿਵਾਰ ਨੇ ਕੀ ਕਿਹਾ ਤੁਹਾਨੂੰ ਇਸ ਤਰੀਕੇ? ਉਹਨਾਂ ਨੇ ਕਿਹਾ ਕਿ ਚੱਲ ਜਾਓ, ਹਨਾ, ਕੋਈ ਨਾ, ਤੁਹਾਡੇ ਤੇ ਆ, ਤੁਸੀਂ ਪਹੁੰਚਣਾ ਵਾ, ਤੁਸੀਂ ਪੈਦਲ ਜਾਓ, ਤੁਸੀਂ ਪਹੁੰਚ ਕੇ 2 ਦਿਨ ਲੱਗਣ, 1 ਦਿਨ ਲੱਗਣ। ਵੈਸੇ ਅਸੀਂ ਇਹ ਸੋਚਿਆ ਕਿ ਅਸੀਂ ਸਵੇਰੇ 5 ਵਜੇ ਦੇ ਤੁਰੇ ਆ, ਤੇ ਅਸੀਂ ਰਾਤ ਤੱਕ 12-1 ਵਜੇ ਤੱਕ ਐਸਟੀਮੇਟ ਕਿ ਅਸੀਂ ਪਹੁੰਚ ਜਾਵਾਂਗੇ, ਤੇ ਅਸੀਂ 1 ਦਿਨ 'ਚ ਹੀ ਪੂਰਾ ਕਰ ਲਈਏ ਤੇ ਜ਼ਿਆਦਾ ਵਧੀਆ। ਜੀ ਜੀ ਜੀ। ਤੁਹਾਡਾ ਨਾਮ ਬਾਈ ਜੀ? ਮੇਰਾ ਨਾਮ ਸਿਮਰਦੀਪ ਸਿੰਘ ਜੀ। ਸਿਮਰਦੀਪ ਸਿੰਘ, ਬਹੁਤ ਬਹੁਤ। ਬਾਈ ਤੁਸੀਂ ਦੱਸੋ, ਤੁਸੀਂ ਬਾਈ ਦੇ ਨਾਲ ਚੱਲੇ ਹੋ, ਆਈਡੀਆ ਕਿਹਦਾ ਸੀ? ਪਹਿਲਾਂ ਕਿਹਨੇ ਸੋਚਿਆ ਕਿ ਮੈਂ ਚੱਲਾਂ? ਪਹਿਲਾਂ ਹੀ ਇਹਦਾ ਆਈਡੀਆ ਸੀਗਾ, ਮੈਂ ਘਰੇ ਸੀਗਾ, ਮੈਂ ਫਤਿਹਗੜ੍ਹ ਗਿਆ ਵੀ ਨਹੀਂ ਸੀ, ਜਾਣਾ ਸੀਗਾ ਨਾ। ਤੇ ਮੈਨੂੰ ਇਹਦਾ ਫੋਨ ਆਇਆ ਰਾਤੀ ਕਿ ਆਪਾਂ ਚੱਲਦੇ ਆ। ਫਿਰ ਮੈਂ ਕਿਹਾ ਕੱਤ ਜਾਣਾ, ਕਹਿੰਦੇ ਪੈਦਲ ਚੱਲਦੇ ਆ। ਫਿਰ ਦਿਮਾਗ 'ਚ ਗੱਲ ਆਈ ਮੇਰੇ, ਮੈਂ ਕਿਹਾ ਹਰ ਕੋਈ ਨਹੀਂ ਕਹਿੰਦਾ ਏਦਾਂ ਕਿ ਚੱਲ ਚੱਲੀਏ ਆਪਾਂ। ਤੇ ਮੈਂ ਆਪਣੀ ਮੰਮੀ ਨੂੰ ਵੀ ਪੁੱਛਿਆ, ਉਹ ਕਹਿਣ ਲੱਗ ਗਏ ਕਿ ਕੋਈ ਨਹੀਂ ਚੱਲ ਜਾ ਇਹਨਾਂ ਨਾਲ, ਮਤਲਬ ਕਿ
ਆਪਾਂ ਜਿਵੇਂ ਸਾਰੇ ਜਾਂਦੇ ਹੈਗੇ ਆ ਉਹ ਅਲੱਗ ਚੀਜ਼ ਆ, ਪਰ ਤੁਸੀਂ ਜਾਓਗੇ ਉਹ ਜਿਹੜੇ ਸਾਹਿਬਜ਼ਾਦੇ ਸੀਗੇ ਉਹਨਾਂ ਨੇ ਵੀ ਕਿੰਨੇ ਦੁੱਖ ਝੇਲੇ ਆ, ਇਸ ਕਰਕੇ ਆਪਾਂ ਉਹਨਾਂ ਦੇ ਸਾਹਮਣੇ ਆਪਾਂ ਕੀ ਹੈਗੇ ਆ, ਆਪਾਂ ਜਾ ਸਕਦੇ ਆ। ਫਿਰ ਮੈਂ ਰਾਤੀ ਕੱਪੜੇ ਪੈਕ ਕੀਤੇ, ਸਵੇਰੇ ਫਿਰ ਇਹਦੇ ਘਰੇ ਆ ਗਿਆ ਸੀਗਾ। ਮੈਂ ਕਿਹਾ ਚੱਲ ਹੁਣ ਚੱਲੀਏ। ਹੁਣ ਕਿਹੋ ਜਿਹਾ ਮਹਿਸੂਸ ਹੋ ਰਿਹਾ ਜਦੋਂ ਚੱਲੇ ਜਾ ਰਹੇ ਹੋ? ਮਹਿਸੂਸ ਤਾਂ ਬਹੁਤ ਵਧੀਆ ਹੋ ਰਿਹਾ ਸੀ, ਤਾਂ ਮਤਲਬ ਚੱਲਦੇ ਆ ਰਹੇ ਨਾ ਸਾਨੂੰ ਥਕਾਵਟ ਹੋਈ ਆ, ਮਤਲਬ ਕਿ ਨਾ ਸਾਨੂੰ ਅਜੀਬ ਲੱਗ ਰਿਹਾ ਵਾ, ਨਾ ਸਾਨੂੰ ਗਰਮੀ, ਮਤਲਬ ਕਿ ਕੁਝ ਨਹੀਂ ਹੋ ਰਿਹਾ। ਬਸ ਇਹ ਹੈ ਕਿ ਅਸੀਂ ਉੱਥੇ ਗੁਰਦੁਆਰੇ ਚੱਲ ਜਾਈਏ, ਉੱਥੇ ਅਸੀਂ ਮੱਥਾ ਟੇਕ ਲਈਏ ਇੱਕ ਵਾਰੀ ਜਾ ਕੇ, ਸਕੂਨ ਮਿਲੇ। ਬਹੁਤ ਸ਼ੁਕਰੀਆ। ਸੋ ਇਸ ਤਰੀਕੇ ਦੇ ਨਾਲ ਜਜ਼ਬਾ ਲੈ ਕੇ ਨੌਜਵਾਨ ਘਰੋਂ ਚੱਲੇ ਨੇ ਤੇ ਪੈਦਲ ਯਾਤਰਾ ਕਰਦੇ ਹੋਏ ਫਤਿਹਗੜ੍ਹ ਸਾਹਿਬ ਪਹੁੰਚਣਗੇ। ਬਹੁਤ ਸੋਹਣੀਆਂ ਗੱਲਾਂ ਬਾਈ ਸਿਮਰਦੀਪ ਹੁਣੀ ਕੀਤੀਆਂ ਨੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ ਉਸੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।